ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਇਸੇ ਦੇ ਨਾਲ ਤੇ ਪ੍ਰੋਗਰਾਮ ਸਪੈਸ਼ਲ ਰਿਪੋਰਟ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅੱਜ ਦੀ ਇਸ ਰਿਪੋਰਟ ਦੇ ਵਿੱਚ ਗੱਲਬਾਤ ਕਰਾਂਗੇ ਮਾਨ ਸਰਕਾਰ ਦੇ ਬਾਰੇ, ਕਿਉਂਕਿ ਜਿਸ ਦਿਨ ਸ਼ੁਭਕਰਨ ਸਿੰਘ ਹਰਿਆਣੇ ਦੀ ਪੁਲਿਸ ਵਾਲੇ ਪਾਸਿਓਂ ਮੈਂ ਕਿਉਂ ਕਹਿ ਰਿਹਾ, ਕਿਉਂਕਿ ਇਹਦੇ ਵਿੱਚ ਵੀ ਇੱਕ ਟੈਕਨੀਕਲ ਪੁਆਇੰਟ ਹੈ। ਪੁਲਿਸ ਨਹੀਂ ਕਹਾਂਗੇ ਹੁਣ ਆਪਾਂ, ਪੁਲਿਸ ਵਾਲੇ ਪਾਸੇ ਤੋਂ ਚੱਲੀ ਗੋਲੀ ਦੇ ਕਰਕੇ ਸ਼ਹੀਦ ਹੋ ਗਿਆ। ਤੇ ਉਸ ਤੋਂ ਬਾਅਦ ਮਾਨ ਸਰਕਾਰ ਕੁਝ ਘੰਟਿਆਂ ਬਾਅਦ ਲਾਈਵ ਹੋਏ ਸੀਗੇ ਤੇ ਲਾਈਵ ਹੋ ਕੇ ਉਹਨਾਂ ਨੇ ਕਿਹਾ ਸੀਗਾ ਕਿ ਜੋ ਮਰਜ਼ੀ ਕੀਮਤ ਤਾਰਨੀ ਪਵੇ ਅਸੀਂ ਇਸ ਪਰਿਵਾਰ ਦੇ ਨਾਲ ਖੜੇ ਹਾਂ, ਕਿਸਾਨੀ ਸੰਘਰਸ਼ ਦੇ ਨਾਲ ਖੜੇ ਹਾਂ, ਪਰਚਾ ਦਰਜ ਕਰਾਂਗੇ, ਆਹ ਕਰਾਂਗੇ, ਉਹ ਕਰਾਂਗੇ, ਇਹ ਕਰਾਂਗੇ। ਉਹਨਾਂ ਨੇ ਬਹੁਤ ਵੱਡੀ ਇੱਕ ਦਾਅਵਿਆਂ ਦੀ ਪੰਡ ਕਹਿ ਲਓ ਜਾਂ ਬਹੁਤ ਵੱਡੀ ਦਾਅਵੇਦਾਰੀ ਕਰਦਿਆਂ ਇਹ ਜਤਾਇਆ ਸੀਗਾ ਕਿ ਮੁੱਖ ਮੰਤਰੀ ਪੰਜਾਬ ਦੇ ਨਾਲ ਹੈ, ਲੋਕਾਂ ਦੇ ਨਾਲ ਹੈ, ਕਿਸਾਨਾਂ ਦੇ ਨਾਲ ਹੈ, ਸੰਘਰਸ਼ ਦੇ ਨਾਲ ਹੈ। ਪਰ 6 ਦਿਨ ਬੀਤ ਚੁੱਕੇ ਹੈ, ਇੱਕ ਡੈੱਡ ਬੋਡੀ ਦਾ ਸੰਸਕਾਰ ਨਹੀਂ ਹੋ ਸਕਿਆ। ਉਸ ਦਾ ਸੰਸਕਾਰ ਨਾ ਕਰਨ ਪਿੱਛੇ ਕਿਸਾਨ ਆਗੂ ਅੜੇ ਹੋਏ ਹੈ ਕਿ ਜਿੰਨਾ ਚਿਰ ਪਰਚਾ ਨਹੀਂ ਦਰਜ ਹੁੰਦਾ। ਬੇਸ਼ੱਕ ਸਰਕਾਰ ਨੇ ਕਿਹਾ ਹੈ ਕਿ ਅਸੀਂ 1 ਕਰੋੜ ਰੁਪਈਆ ਤੇ ਸਰਕਾਰੀ ਨੌਕਰੀ, ਕਿ ਲੋਕ ਸਰਕਾਰੀ ਨੌਕਰੀਆਂ ਮਾਰੇ ਥੋੜ੍ਹੋ ਸ਼ਹੀਦ ਹੁੰਦੇ ਆ, ਲੋਕ ਤਾਂ ਲੋਕਾਂ ਮਾਰੇ ਸ਼ਹੀਦ ਹੁੰਦੇ ਆ, ਲੋਕ ਤਾਂ ਸੰਘਰਸ਼ਾਂ ਦੇ ਵਿੱਚ ਸ਼ਹੀਦ ਹੁੰਦੇ ਆ, ਲੋਕ ਸੰਘਰਸ਼ਾਂ ਦੇ ਕਰਕੇ ਸ਼ਹੀਦ ਹੁੰਦੇ ਆ। ਇਸ ਤਰ੍ਹਾਂ ਦੇ ਨਹੀਂ ਹੈ। ਔਰ 1 ਕਰੋੜ ਰੁਪਏ ਦੀ ਵੀ ਜਿਹੜੀ ਗੱਲ ਹੈ, ਪਰ ਜਿਹੜਾ ਅਸਲ ਮੰਗ ਹੈ ਕਿ ਪਰਚਾ ਦਰਜ। ਹੁਣ ਸਭ ਤੋਂ ਵੱਡਾ ਸਵਾਲ ਹੈ ਕਿ ਐਸਾ ਦਬਾਅ ਕਿਹਦਾ ਮੁੱਖ ਮੰਤਰੀ ਸਾਹਿਬ ਤੇ, ਪੰਜਾਬ ਸਰਕਾਰ ਤੇ ਅਜਿਹਾ ਦਬਾਅ ਕੀ ਹੈ ਜਿਹਦੇ ਕਰਕੇ ਪਰਚਾ ਨਹੀਂ ਦਰਜ ਹੋ ਰਿਹਾ। ਕੁਝ ਟੈਕਨੀਕਲ ਗਰਾਊਂਡਸ ਨੇ ਜਿਹਦੇ ਬਿਨਾਂ ਤੇ ਕਿਹਾ ਜਾ ਰਿਹਾ ਕਿ ਜੇਕਰ ਇਹ ਪਰਚਾ ਦਰਜ ਨਹੀਂ ਹੋ ਰਿਹਾ ਤਾਂ ਪੰਜਾਬ ਸਰਕਾਰ, ਪੰਜਾਬ ਦੇ ਨਾਲ ਨਾਲ ਖਨੌਰੀ ਦਾ SHO, ਪਟਿਆਲਾ ਦਾ SSP, ਪੰਜਾਬ ਦਾ DGP, ਪੰਜਾਬ ਸਰਕਾਰ, ਇਹ ਨਾ ਸਿਰਫ ਸੰਵਿਧਾਨ ਦੀ ਉਲੰਘਣਾ ਕਰ ਰਹੇ ਨੇ, ਸੰਵਿਧਾਨ ਦੇ ਦੋਸ਼ੀ ਨੇ, ਬਲਕਿ ਇਹ ਕਾਨੂੰਨ ਦੀ ਨਜ਼ਰ ਦੇ ਵਿੱਚ ਵੀ ਦੋਸ਼ੀ ਹੋ ਜਾਣਗੇ। ਇਹ ਗੱਲ ਮੈਂ ਕਿਉਂ ਕਹਿ ਰਿਹਾ, ਬੜੇ ਠੋਸ ਆਧਾਰ ਤੇ ਕਹਿ ਰਿਹਾ, ਕਿਉਂਕਿ ਇਹਦੇ ਪਿੱਛੇ ਇੱਕ ਬੜੀ ਵਾਜਬ ਤਰਕ ਹੈ, ਇੱਕ ਬੜਾ ਵਾਜਬ ਟਿੱਪਣੀ ਹੈ ਜਿਹੜੀ ਕਿ ਕੀਤੀ ਹੈ ਰਿਟਾਇਰਡ ਜਸਟਿਸ ਰਣਜੀਤ ਸਿੰਘ ਨੇ। ਇਹ ਟਿੱਪਣੀ ਆਈ ਕਿੱਥੋਂ, ਇਸ ਬਾਬਤ ਤੁਹਾਨੂੰ ਮੈਂ ਤਫਸੀਲ ਦੇ ਨਾਲ ਇਸ ਰਿਪੋਰਟ ਦੇ ਵਿੱਚ ਦੱਸਦਾ ਤੇ ਸਭ ਤੋਂ ਵੱਡੇ ਸਵਾਲ ਨੂੰ ਵੀ ਆਪਾਂ ਬਾਅਦ ਦੇ ਵਿੱਚ ਐਡਰੈਸ ਕਰਾਂਗੇ। ਅਸਲ ਦੇ ਵਿੱਚ ਪਹਿਲੀ ਗੱਲ ਤਾਂ ਜਿਵੇਂ ਆਪਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੀ ਜ਼ਿੰਮੇਵਾਰੀ ਹੈ ਕਿ ਉਹ ਪੰਜਾਬ ਦੇ ਬੰਦੇ ਤੇ ਕਿਸੇ ਵੀ ਤਰ੍ਹਾਂ ਦਾ ਟੌਰਚਰ ਹੋ ਰਿਹਾ, ਤੇ ਜ਼ੁਲਮ ਹੋ ਰਿਹਾ, ਉਹਦੇ ਬਾਬਤ ਉਹ ਆਪਣੀ ਸਫਾਈ ਪੇਸ਼ ਕਰਨ ਤੇ ਉਹਨੂੰ ਪ੍ਰੋਟੈਕਟ ਕਰਨੇ, ਉਹਨਾਂ ਦਾ ਬੇਸਿਕ ਜਿਹੜੀ ਡਿਊਟੀ ਬਣਦੀ ਹੈ। ਦੂਜੀ ਗੱਲ ਇਹ ਕਿ ਪੰਜਾਬ ਸਰਕਾਰ ਦੇ ਸਲਾਹਕਾਰ ਜਿੰਨੇ ਨੇ ਮਾਨ ਸਾਹਿਬ ਦੇ, ਉਹ ਇਸ ਮਾਮਲੇ ਦੇ ਵਿੱਚ ਜਿੰਨਾ ਵੀ ਉਹਨਾਂ ਦਾ ਅਮਲਾ ਫਲ ਹੈ, ਉਹਨਾਂ ਨੂੰ ਗੁੰਮਰਾਹ ਕਿਉਂ ਕਰ ਰਿਹਾ, ਕਿਸ ਬਿਨਾਂ ਤੇ ਗੁੰਮਰਾਹ ਕਰ ਰਿਹਾ? ਕਿਉਂਕਿ ਬੰਦਾ ਪੰਜਾਬ ਦਾ ਮਰਿਆ ਤੇ ਪਰਚਾ ਪੰਜਾਬ ਦੇ ਵਿੱਚ ਦਰਜ ਹੋਣਾ ਚਾਹੀਦਾ। ਹੁਣ ਇੱਕ ਸੀਨੀਅਰ ਪੱਤਰਕਾਰ ਨੇ, ਬੜੇ ਜ਼ਿੰਮੇਵਾਰ ਪੱਤਰਕਾਰ ਨੇ, ਜਗਤਾਰ ਸਿੰਘ ਭੁੱਲਰ, ABC ਪੰਜਾਬ, ਉਹ ਅਦਾਰਾ ਚਲਾਉਂਦੇ ਨੇ। ਉਹਨਾਂ ਨੇ ਆਪਣੇ ਇੱਕ ਰਿਪੋਰਟ ਦੇ ਵਿੱਚ ਜਿਹੜੀ ਉਹ ਗੱਲਬਾਤ ਕਰਦੇ ਨੇ ਇੱਕ ਪ੍ਰੋਗਰਾਮ ਦੇ ਵਿੱਚ, ਉਹਨਾਂ ਨੇ ਇੱਕ ਰਿਪੋਰਟ ਦੇ ਵਿੱਚ ਬੜਾ ਵਾਜਬ ਤਰਕ ਦਿੱਤਾ ਤੇ ਉਸ ਤਰਕ ਦੇ ਪਿੱਛੇ ਉਹਨਾਂ ਨੇ ਇੱਕ ਹਵਾਲਾ ਦਿੱਤਾ ਤੇ ਹਵਾਲੇ ਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਜਸਟਿਸ ਰਣਜੀਤ ਸਿੰਘ ਦਾ। ਜਸਟਿਸ ਰਣਜੀਤ ਸਿੰਘ ਕਮਿਸ਼ਨ ਵੀ ਬਣਿਆ ਸੀ, ਤੁਹਾਨੂੰ ਯਾਦ ਹੋਣਾ, ਕਾਂਗਰਸੀ ਸਰਕਾਰ ਬਣਦੇ ਹੀ ਇਹਨਾਂ ਨੇ ਬਾਈਬਲ ਕਲਾਂ ਬਰਗਾੜੀ ਮਾਮਲੇ ਦੇ ਵਿੱਚ ਵੀ ਆਪਣੀ ਰਿਪੋਰਟ ਦਿੱਤੀ ਹੈ। ਤੇ ਇਹਨਾਂ ਨੇ ਇੱਕ ਚੈਨਲ ਦੇ ਨਾਲ ਗੱਲਬਾਤ ਕਰਦਿਆਂ, ਜਿਹਦਾ ਉਹਨਾਂ ਨੇ ਨਾਂ ਦਿੱਤਾ ਹੈ ਪੰਜਾਬ ਦਸਤਾਵੇਜ਼, ਸ਼ਾਇਦ ਉਹਨਾਂ ਦਾ ਨਾਮ ਹੈ, ਉਹ ਕਹਿੰਦੇ ਸੀਗੇ ਕਿ ਇੱਕ ਇੰਟਰਵਿਊ ਦਾ ਜਿਹੜੀ ਪੰਜਾਬ ਦਸਤਾਵੇਜ਼ ਦੇ ਨਾਲ ਕੀਤੀ ਗਈ ਹੈ, ਇੰਟਰਵਿਊ ਦਾ ਹਵਾਲਾ ਦਿੱਤਾ। ਤੇ ਇਹਦੇ ਵਿੱਚ ਜਸਟਿਸ ਰਣਜੀਤ ਸਿੰਘ ਕੀ ਕਹਿੰਦੇ ਨੇ, ਉਹ ਕਹਿੰਦੇ ਕਿ ਖਨੌਰੀ ਦਾ ਜਿਹੜਾ SHO ਹੈ, ਪਟਿਆਲੇ ਦਾ SSP ਹੈ ਤੇ ਸੂਬੇ ਦਾ DGP ਹੈ ਰਿਟਾਇਰਡ, ਇਹ ਰਿਟਾਇਰਡ ਜਸਟਿਸ ਤੋਂ ਸਿਆਣੇ ਨਹੀਂ ਹੋ ਸਕਦੇ, ਪੱਤਰਕਾਰ ਜਗਤਾਰ ਸਿੰਘ ਭੁੱਲਰ ਕਹਿੰਦੇ ਨੇ, ਕਿਉਂਕਿ ਜੇਕਰ SSP DGP ਪੰਜਾਬ ਪੁਲਿਸ ਪਰਚਾ ਦਰਜ ਨਹੀਂ ਕਰਦੀ ਤਾਂ ਇਹ ਸੰਵਿਧਾਨ ਦੇ ਖਿਲਾਫ ਹੈ, ਕਾਨੂੰਨ ਦੇ ਖਿਲਾਫ ਹੈ, ਸੁਪਰੀਮ ਕੋਰਟ ਦੇ ਖਿਲਾਫ ਹੈ, IPC ਦੇ ਖਿਲਾਫ ਹੈ, CRPC ਦੇ ਖਿਲਾਫ ਹੈ। ਲੀਲਾਵਤੀ ਕੇਸ ਦਾ ਉਹਨਾਂ ਨੇ ਹਵਾਲਾ ਦਿੱਤਾ ਸੀਗਾ ਤੇ ਕਿਹਾ ਸੀਗਾ ਕਿ ਇਹ ਮਾਮਲਾ ਬਣਦਾ ਹੈ, ਪਰਚਾ ਬਣਦਾ, ਤੇ ਜੇਕਰ ਪੰਜਾਬ ਪੁਲਿਸ ਅਜਿਹਾ ਨਹੀਂ ਕਰ ਰਹੀ ਤਾਂ ਇਹ ਕਾਨੂੰਨ ਤੇ ਸੰਵਿਧਾਨ ਦੀ ਉਲੰਘਣਾ ਹੈ। ਹੁਣ ਇੱਥੇ ਟੈਕਨੀਕਲ ਮਾਮਲੇ 'ਚ ਆ ਜਾਂਦੇ ਆ। ਖਨੌਰੀ ਜਦੋਂ ਗੋਲੀ ਚੱਲਦੀ ਹੈ, ਗੋਲੀ ਪਿੱਛੋਂ ਵੱਜੀ ਹੈ ਕਿਸਾਨ ਦੇ ਜਿਹੜੇ ਚਸ਼ਮਦੀਦ ਨੇ, ਉਹਨਾਂ ਨੇ ਕਿਹਾ ਕਿ ਇੱਥੋਂ ਸਿਰ ਤੋਂ ਵੱਜੀ ਹੈ ਗੋਲੀ। ਹੁਣ ਕਿਸਾਨਾਂ ਦਾ ਮੂੰਹ ਕਿੱਧਰ ਨੂੰ ਸੀਗਾ? ਹਰਿਆਣੇ ਵੱਲ ਨੂੰ। ਤੇ ਜਦੋਂ ਉਹ ਦੌੜੇ ਤਾਂ ਉਦੋਂ ਉਹਨਾਂ ਦੇ ਪਿੱਛੋਂ ਗੋਲੀ ਵੱਜੀ, ਤੇ ਇਹਦਾ ਮਤਲਬ ਕਿ ਉਹਨਾਂ ਦੀ ਜਿਹੜੀ ਪਿੱਠ ਸੀ ਉਹ ਹਰਿਆਣੇ ਵੱਲ ਨੂੰ ਹੋ ਗਈ ਤੇ ਉਹਨਾਂ ਨੇ ਉਦੋਂ ਗੋਲੀ ਚਲਾਈ ਹੈ। ਤੇ ਇਹਦਾ ਮਤਲਬ ਜਦੋਂ ਉਹ ਦੌੜ ਰਹੇ ਸੀ ਤਾਂ ਉਹ ਪੰਜਾਬ ਵੱਲ ਨੂੰ ਦੌੜ ਰਹੇ ਸੀ, ਯਾਨੀ ਕਿ ਪੰਜਾਬ ਦੇ ਵਿੱਚ ਹੀ। ਜਦੋਂ ਹਰਿਆਣੇ ਦੀ ਪੁਲਿਸ ਦੇ ਬਾਰੇ ਕਿਹਾ ਜਾਂਦਾ, ਦੋਸ਼ ਲਾਇਆ ਜਾਂਦਾ ਹੈ ਕਿ ਹਰਿਆਣੇ ਦੀ ਪੁਲਿਸ ਨੇ ਪੰਜਾਬ ਦੇ ਵਿੱਚ ਆ ਕੇ ਗੋਲੀਆਂ ਚਲਾਈਆਂ ਜਾਂ ਟਰੈਕਟਰ ਭੰਨੇ ਜਾਂ ਟਰਾਲੀਆਂ ਦਾ ਨੁਕਸਾਨ ਕੀਤਾ, ਕਾਰਾਂ ਭੰਨੀਆਂ, ਤਾਂ ਇਹਦਾ ਮਤਲਬ ਇਹ ਸੀਗਾ ਕਿ ਉਦੋਂ ਹਰਿਆਣਾ ਪੁਲਿਸ ਜਾਂ ਜਿੰਨੀ ਵੀ ਪੁਲਿਸ ਸੀਗੀ, ਜਿਹੜੀ ਫੋਰਸ ਸੀਗੀ, ਉਹ ਪੰਜਾਬ ਦੇ ਵਿੱਚ ਸੀਗੀ। ਤੇ ਜੇਕਰ ਪੰਜਾਬ ਦੇ ਵਿੱਚ ਆ ਕੇ ਉਹਨੇ ਗੋਲੀ ਚਲਾਈ ਤਾਂ ਇਹਦਾ ਮਤਲਬ ਬੰਦਾ ਪੰਜਾਬ 'ਚ ਹੀ ਮਰਿਆ ਨਾ, ਜਿਹੜਾ ਪੰਜਾਬ 'ਚ ਹੀ ਭੱਜ ਰਿਹਾ ਸੀ। ਤਾਂ ਟੈਕਨੀਕਲ ਤੌਰ 'ਤੇ ਉਹ ਬੰਦਾ ਹੋ ਸਕਦਾ ਪੰਜਾਬ ਦੇ ਵਿੱਚ ਹੀ ਸੀਗਾ ਉਸ ਸਮੇਂ ਜਿਹੜੇ ਸਮੇਂ ਗੋਲੀ ਚੱਲੀ। ਖੈਰ, ਆਪਾਂ ਅੱਗੇ ਚੱਲਦੇ ਹਾਂ। ਇਸੇ ਟੈਕਨੀਕਲਟੀ ਦੇ ਵਿੱਚ ਇੱਕ ਹੋਰ ਗੱਲ ਵੱਲ ਚੱਲਦੇ ਹਾਂ। ਉਹ ਕਹਿੰਦੇ ਕਿ ਇੱਕ ਉਹ ਆਪਣੀ ਰਿਪੋਰਟ ਦੇ ਵਿੱਚ ਦਾਅਵਾ ਕਰਦੇ ਆ ਕਿ
ਭਗਵੰਤ ਮਾਨ ਇਹ ਕਿਉਂ ਨਹੀਂ ਦੱਸਦੇ ਕਿ ਉਹ ਕਿਹਦੇ ਦਬਾਅ ਦੇ ਹੇਠ ਹੈ, ਕਿਉਂਕਿ ਪਹਿਲੇ ਦਿਨ ਹੀ ਉਹਨਾਂ ਨੇ ਕਿਹਾ ਸੀਗਾ ਕਿ ਸਰਕਾਰ ਜਿਹੜੀ ਆ ਉਹਨਾਂ ਦੀ ਇਸ ਮਾਮਲੇ 'ਚ ਕਿਸਾਨਾਂ ਦੇ ਨਾਲ ਖੜੀ ਹੈ। ਉਹ ਕਹਿੰਦੇ ਕਿ ਜਿਹੜੀ ਦੂਜੀ ਗੱਲ ਆ ਉਹ ਹੈ ਕਿ 312 ਤੇ 315 ਬੋਰ ਦੀ ਗੋਲੀ ਹੈ ਜਿਹੜੀ ਸ਼ੁਭਕਰਨ ਦੇ ਲੱਗੀ ਹੋਈ ਹੈ, ਤੇ ਪੁਲਿਸ ਤੇ ਸੀਆਰਪੀਐਫ ਦੇ ਕੋਲ ਮਾਫ ਕਰਨਾ ਇਹ ਹੁੰਦੀ ਨਹੀਂ ਹੈ। ਤੇ ਉਹ ਕੌਣ ਸੀ ਜਿਹੜਾ ਉਸ ਵਰਦੀ ਦੇ ਭੇਸ ਦੇ ਵਿੱਚ ਕਿਸਾਨਾਂ ਤੇ ਗੋਲੀਆਂ ਚਲਾ ਗਿਆ, ਜਿਹੜਾ ਉਸ ਵਰਦੀ ਦੇ ਤਹਿਤ ਵਰਦੀ ਪਾ ਕੇ, ਕਿਉਂਕਿ ਪਹਿਲਾਂ ਆਪਾਂ ਇਹ ਵੀ ਸੁਣਦੇ ਰਹੇ ਨਾ ਕਿ ਸਿਵਲ ਦੇ ਵਿੱਚ ਕੁਝ ਲੋਕ ਨੇ ਜਿਹੜੇ ਕਿ ਹੈ ਤਾਂ ਵਰਦੀ ਪਾਏ ਵੇ ਪਰ ਉਹ ਬੰਦੇ ਪੁਲਿਸ ਫੋਰਸ ਦੇ ਨਹੀਂ ਗੇ, ਤਾਂ ਉਹਨਾਂ ਨੇ ਇਹ ਗੋਲੀ ਚਲਾਈ ਕਿਉਂਕਿ ਗੋਲੀ 312 315 ਬੋਰ ਦੀ ਜਿਹੜੀ ਕਿ ਫੋਰਸ ਕੋਲੇ ਹੁੰਦੀ ਨਹੀਂ। ਹੁਣ ਸਵਾਲ ਵੱਡਾ ਇਹ ਪੈਦਾ ਹੁੰਦਾ ਕਿ ਗੋਲੀ ਚੱਲੀ ਕਿੱਥੋਂ, ਕਿਹਦੀ ਬੰਦੂਕ ਤੋਂ ਚੱਲੀ। ਜੇਕਰ ਫੋਰਸ ਕੋਲੇ ਨਹੀਂ ਹੈ ਤਾਂ ਕਿਸਾਨਾਂ ਦਾ ਫਿਰ ਕਾਤਲ ਕੌਣ ਹੈ, ਇਹ ਲੱਭਣਾ ਕਿਹਨੇ ਹੈ, ਇਹ ਪਰਚਾ ਦਰਜ ਕਿਹਨੇ ਕਰਨਾ ਹੈ। ਹੁਣ ਜਿਹੜੇ ਹੋਰ ਲੋਕ ਨੇ ਜਿਹੜੇ ਮਾਨ ਸਰਕਾਰ ਦੇ ਕੰਮਾਂ ਉੱਤੇ ਅੱਖ ਰੱਖਦੇ ਨੇ ਜਾਂ ਸਰਕਾਰ ਦੇ ਉੱਤੇ ਹਰ ਕੰਮ ਦੇ ਉੱਤੇ ਨੁਕਤਾਚੀਨੀ ਕਰਦੇ ਨੇ, ਉਹਨਾਂ ਦਾ ਕਹਿਣਾ ਹੈ ਕਿ ਜੇਕਰ ਤੇਜਿੰਦਰਪਾਲ ਬੱਗੇ ਨੂੰ ਪੰਜਾਬ ਪੁਲਿਸ ਹਰਿਆਣੇ ਦੀ ਹਰਿਆਣਾ ਟੱਪ ਕੇ ਵੀ ਦਿੱਲੀ ਜਾ ਕੇ ਫੜ ਸਕਦੀ ਹੈ, ਕਿਉਂਕਿ ਬਾਅਦ ਦੇ ਵਿੱਚ ਜੂਰੀਡਿਕਸ਼ਨ ਦਾ ਰੌਲਾ ਪਿਆ ਤੇ ਉਹ ਛੁਡਾ ਕੇ ਲੈ ਗਏ ਸੀਗੇ ਦਿੱਲੀ ਪੁਲਿਸ ਵਾਲੇ ਬੱਗੇ ਨੂੰ। ਫਿਰ ਅਲਕਾ ਲਾਂਬਾ ਦਾ ਕੇਸ ਤੁਹਾਨੂੰ ਯਾਦ ਹੋਣਾ, ਮਨੀਸ਼ ਸਿਸੋਦੀਆ ਦਾ ਕੇਸ ਯਾਦ ਹੋਣਾ। ਜੇਕਰ ਉਹਨਾਂ ਦੇ ਪਰਚਾ ਹੋ ਸਕਦਾ ਤਾਂ ਇੱਥੇ ਕਿਉਂ ਨਹੀਂ ਗਾ। ਤੇ ਜੇਕਰ ਸੁਖਪਾਲ ਖਹਿਰੇ ਦਾ ਵਕੀਲ ਇੰਨਾ ਮਹਿੰਗਾ ਵਕੀਲ ਕਰਕੇ ਉੱਥੇ ਲੜਿਆ ਜਾ ਸਕਦਾ ਤਾਂ ਫਿਰ ਇੱਥੇ ਕਿਉਂ ਨਹੀਂ ਗਾ। ਇਸ ਤਰ੍ਹਾਂ ਬਹੁਤ ਸਾਰੀਆਂ ਅਪਰੋਚਾਂ ਨੇ, ਬਹੁਤ ਸਾਰੇ ਮਾਮਲੇ ਨੇ ਜਿਨ੍ਹਾਂ ਮਾਮਲਿਆਂ ਦੇ ਵਿੱਚ ਪੰਜਾਬ ਸਰਕਾਰ ਨੇ ਜਿੱਥੇ ਉਹਨਾਂ ਦੀ ਸਿਆਸਤ ਦੀ ਗੱਲ ਆਈ ਉੱਥੇ ਉਹਨਾਂ ਨੇ ਟੈਲ ਲਾਤਾ। ਉੱਥੇ ਉਹਨਾਂ ਨੇ ਭਾਵੇਂ ਸੁਖਪਾਲ ਖਹਿਰੇ ਦਾ ਮਾਮਲਾ ਹੋਵੇ ਪਰਵਾਹ ਨਹੀਂ ਕੀਤੀ ਮਹਿੰਗਾਈ ਦੀ ਜਾਂ ਮਹਿੰਗੇ ਵਕੀਲ ਦੀ, ਚਾਹੇ ਉਹ ਅਲਕਾ ਲਾਂਬਾ ਦਾ ਮਾਮਲਾ ਹੋਵੇ, ਤੇਜਿੰਦਰ ਬੱਗੇ ਦਾ ਮਾਮਲਾ ਹੋਵੇ, ਜੂਰੀਡਿਕਸ਼ਨ ਦੀ ਪਰਵਾਹ ਨਹੀਂ ਕੀਤੀ। ਇੱਥੇ ਕੀ ਐਸੀ ਮਜਬੂਰੀ ਹੈ, ਇੱਥੇ ਕੀ ਐਸੀ ਬਾਰ ਹੈ, ਇੱਥੇ ਕੀ ਐਸੀ ਪਾਬੰਦੀ ਹੈ ਜਿਹੜੀ ਉਹਨਾਂ ਨੂੰ ਰੋਕ ਰਹੀ ਹੈ। ਔਰ ਸਭ ਤੋਂ ਵੱਡਾ ਜਿਹੜਾ ਨੈਤਿਕ ਪਤਨ ਨਿਗਾਰ ਜਿਹੜਾ ਉਹ ਇਹ ਹੈ ਕਿ ਅਸੀਂ ਇੱਕ ਡੈੱਡ ਬੋਡੀ ਦੀ ਦੁਰਦਸ਼ਾ ਕਰ ਰਹੇ ਹਾਂ, ਜਦ ਕਿ ਹਰ ਜਿਉਂਦਾ ਬੰਦਾ ਤਾਂ ਸਤਿਕਾਰ ਦਾ ਪਾਤਰ ਹੈ ਹੀ, ਉਹਦੇ ਤਾਂ ਹੱਕ ਹਕੂਕ ਹੈਗੇ ਆ। ਡੈੱਡ ਬੋਡੀ ਵੀ ਇੱਕ ਸਤਿਕਾਰ ਦੀ ਪਾਤਰ ਹੈ। ਆਪਣੇ ਸਮਾਜ ਦੇ ਜੋ ਬਣੇ ਨੇ ਡੈੱਡ ਬੋਡੀ ਦੇ ਨਾਲ ਸਤਿਕਾਰ ਕਰਦੇ ਤੌਰ ਤਰੀਕੇ, ਉਹਦੇ ਵਿੱਚ ਉਹਨੂੰ ਨਵਾਇਆ ਜਾਂਦਾ ਜਦੋਂ ਵੀ ਕਿਸੇ ਬੰਦੇ ਦੀ ਮੌਤ ਹੋ ਜਾਂਦੀ ਹੈ, ਤੇ ਬਾਅਦਬ ਉਹਨੂੰ ਵਿਦਾ ਕੀਤਾ ਜਾਂਦਾ। ਚਾਹੇ ਉਹ ਹਰ ਇੱਕ ਦੀਆਂ ਜਿਹੜੀਆਂ ਅੰਤਿਮ ਰਸਮਾਂ ਰਿਵਾਜ਼ਾਂ ਨੇ ਉਹ ਵੱਖੋ ਵੱਖਰੀਆਂ ਨੇ, ਹਰ ਮਜ਼ਹਬ ਦੇ ਹਿਸਾਬ ਦੇ ਨਾਲ ਦੇਖੀਏ ਆਪਾਂ, ਹਰ ਫਿਰਕੇ ਦੇ ਹਿਸਾਬ ਦੇ ਨਾਲ ਦੇਖੀਏ, ਪਰ ਉਹਦਾ ਇੱਕ ਸਤਿਕਾਰ ਆ। ਉਹਨੂੰ ਅੰਤਿਮ ਇਸ਼ਨਾਨ ਕਰਾਇਆ ਜਾਂਦਾ, ਉਹਦੇ ਵਸਤਰ ਪਵਾਏ ਜਾਂਦੇ ਨੇ, ਫਿਰ ਉਸ ਨੂੰ ਜੋ ਅੰਤਿਮ ਰਸਮਾਂ ਸੰਸਕਾਰ ਦੀਆਂ ਹੁੰਦੀਆਂ ਨੇ ਉਹਦੀਆਂ ਕੀਤੀਆਂ ਜਾਂਦੀਆਂ, ਤੇ ਇੱਕ ਅਦਬ ਹੈ ਡੈੱਡ ਬੋਡੀ ਦਾ ਵੀ। ਜਦ ਕਿ ਇੱਥੇ ਕੀ ਹੋ ਰਿਹਾ ਹੈ, ਇੱਥੇ ਪੰਜਾਬ ਦਾ ਹੀ ਕਿਸਾਨ ਜਿਹਦੀ ਕਿ ਲਾਸ਼ ਇਸ ਵੇਲੇ ਪਟਿਆਲਾ ਦੇ ਵਿੱਚ ਪਈ ਹੈ ਔਰ 6 ਦਿਨਾਂ ਤੋਂ ਪੋਸਟਮਾਰਟਮ ਨਹੀਂ ਹੋ ਸਕਿਆ, ਪੰਜਾਬ ਵਾਲੇ ਪਾਸੇ ਹੀ ਕਤਲ ਕੀਤਾ ਗਿਆ ਔਰ ਹਾਲੇ ਤੱਕ ਇਹ ਨਹੀਂ ਪਤਾ ਲੱਗਿਆ ਕਿ ਉਹ ਫੋਰਸ ਦੇ ਵਿੱਚੋਂ ਜੇਕਰ ਨਹੀਂ ਸੀ ਤਾਂ ਗੋਲੀ ਚਲਾਈ ਕਿੱਥੋਂ ਹੈ। ਔਰ ਪੰਜਾਬ ਸਰਕਾਰ ਕੋਲੇ ਐਡਾ ਵੱਡਾ ਵੈਲਿਡ ਪੁਆਇੰਟ ਹੁੰਦਿਆਂ, ਐਡਾ ਵੱਡਾ ਇੱਕ ਆਧਾਰ ਹੁੰਦਿਆਂ, ਤਰਕ ਹੁੰਦਿਆਂ, ਪੰਜਾਬ ਸਰਕਾਰ ਜਾਂ ਪੰਜਾਬ ਪੁਲਿਸ ਪਰਚਾ ਦਰਜ ਕਰਨ ਤੋਂ ਕਿਉਂ ਭੱਜ ਰਹੀ ਹੈ, ਇਹਦੇ ਬਾਰੇ ਹਾਲੇ ਤੱਕ ਸਰਕਾਰ ਚੁੱਪ ਹੈ। ਕੋਈ ਵੀ ਸਫਾਈ ਸਰਕਾਰ ਨਹੀਂ ਦੇ ਰਹੀ। ਇਸੇ ਕਰਕੇ ਕਿਸਾਨ ਜਥੇਬੰਦੀਆਂ ਅੜੀਆਂ ਹੋਈਆਂ ਨੇ। ਉਸ ਨੌਜਵਾਨ ਦਾ ਸੰਸਕਾਰ ਨਹੀਂ ਹੋ ਸਕਿਆ, ਪੋਸਟਮਾਰਟਮ ਨਹੀਂ ਹੋ ਸਕਿਆ, ਔਰ ਸਭ ਤੋਂ ਵੱਡੀ ਗੱਲ ਜਿਹੜੀ ਹੈ ਉਹ ਇਹੀ ਹੈ ਕਿ ਮੁੱਢਲੇ ਤੌਰ ਤੇ ਜੋ ਬੇਸਿਕ ਤੌਰ ਤੇ ਇੱਕ MLR ਦਰਜ ਹੋਣੀ ਚਾਹੀਦੀ ਹੈ। ਜੇਕਰ ਕੋਈ ਡੈੱਡ ਬੋਡੀ ਹਸਪਤਾਲ ਦੇ ਵਿੱਚ ਗਈ ਹੈ ਤੇ ਉਦੋਂ ਬਾਅਦ FIR ਹੋਣੀ ਚਾਹੀਦੀ ਹੈ। ਤੁਸੀਂ ਰਿਪੋਰਟ ਤਾਂ ਕਰ ਹੀ ਸਕਦੇ ਹੋ ਨਾ, ਤੁਸੀਂ FIR ਤਾਂ ਕੱਟ ਹੀ ਸਕਦੇ ਹੋ, ਬਾਅਦ ਦੇ ਵਿੱਚ ਤਫਤੀਸ਼ ਕਰੀ ਚੱਲਿਓ। ਗੱਲ ਪੰਜਾਬ ਦੇ ਇੱਕ ਬਸ਼ਿੰਦੇ ਦੇ ਨਾਲ ਹੋਏ ਧੱਕੇ ਦੀ ਹੈ, ਜਦ ਕਿ ਸਰਕਾਰਾਂ ਜਾਂ ਸਿਆਸਤ ਇਹਨੂੰ ਡਿਰੇਲ ਕਰ ਰਹੀ ਹੈ ਜੂਰੀਡਿਕਸ਼ਨ ਦਾ ਰੌਲਾ ਪਾ ਕੇ ਜਾਂ ਪੰਜਾਬ ਤੇ ਹਰਿਆਣੇ ਦੀ ਸਰਹੱਦ ਦਾ ਰੌਲਾ ਪਾ ਕੇ। ਜਦ ਕਿ ਜੇਕਰ ਜਸਟਿਸ ਰਣਜੀਤ ਸਿੰਘ ਦੇ ਕਥਨ ਦੇ ਉੱਤੇ ਜਾਈਏ ਤਾਂ ਉਹ ਕਹਿੰਦੇ ਕਿ ਇਹ ਜਿਹੜੀਆਂ ਫੋਰਸਸ ਨੇ, ਸਰਕਾਰਾਂ ਨੇ, ਕਾਨੂੰਨ ਤੋਂ ਵੱਡੀਆਂ ਨਹੀਂ ਆ, ਸੰਵਿਧਾਨ ਤੋਂ ਵੱਡੀਆਂ ਨਹੀਂ ਆ। ਤਾਂ ਸੰਵਿਧਾਨ ਇਹੀ ਗੱਲ ਕਹਿੰਦਾ ਕਿ ਜਿਹੜਾ ਖਨੌਰੀ ਦਾ SHO, ਪਟਿਆਲੇ ਦਾ SSP ਹੈ, ਸੂਬੇ ਦਾ DGP ਹੈ, ਇਹਨਾਂ ਦਾ ਮੁੱਢਲਾ ਇਹੀ ਬਣਦਾ ਕਿ ਇਹ ਪਰਚਾ ਦਰਜ ਕਰਨ, ਤੇ ਉਸ ਤੋਂ ਬਾਅਦ ਜੇ ਨਹੀਂ ਦਰਜ ਕਰਦੇ ਤਾਂ ਇਹ ਸੰਵਿਧਾਨ ਦੇ ਖਿਲਾਫ ਹੈ, ਕਾਨੂੰਨ ਦੇ ਖਿਲਾਫ ਹੈ, ਸੁਪਰੀਮ ਕੋਰਟ ਦੇ ਉਹਨਾਂ ਡਾਇਰੈਕਸ਼ਨਾਂ ਦੇ ਖਿਲਾਫ ਹੈ ਜਿਨ੍ਹਾਂ ਦੇ ਵਿੱਚ ਕਿਹਾ ਗਿਆ ਕਿ ਪਰਚਾ ਦਰਜ ਹੋਣਾ ਚਾਹੀਦਾ ਹੈ, ਜਿਹੜੀਆਂ ਕਿ ਪਿਛਲੇ ਮਾਮਲਿਆਂ ਦੇ ਵਿੱਚ ਡਾਇਰੈਕਸ਼ਨਾਂ ਕਹਿ ਲਓ ਜਾਂ ਉਹਨਾਂ ਨੇ ਆਪਣੀ ਸਲਾਹ ਟਿੱਪਣੀਆਂ ਜਾਰੀ ਕੀਤੀਆਂ ਤਾਂ IPC ਦੇ ਖਿਲਾਫ ਹੈ, CRPC ਦੇ ਖਿਲਾਫ ਹੈ। ਸੋ ਉਮੀਦ ਹੈ ਤੇ ਉਡੀਕ ਹੈ ਕਿ ਪੰਜਾਬ ਸਰਕਾਰ ਇਸ ਮਾਮਲੇ ਦੇ ਵਿੱਚ ਪਰਚਾ ਦਰਜ ਕਰਕੇ ਪੀੜਤ ਕਿਸਾਨ ਦੇ ਨਾਲ ਜਾਂ ਕਿਸਾਨ ਸੰਘਰਸ਼ ਦੇ ਨਾਲ ਨਿਆਂ ਕਰਨ ਦਾ ਯਤਨ ਕਰੂਗੀ। ਬਹੁਤ ਬਹੁਤ ਧੰਨਵਾਦ, ਸਤਿ ਸ਼੍ਰੀ ਅਕਾਲ। ਜਲਦ ਮਿਲਾਂਗੇ ਇੱਕ ਹੋਰ ਨਵੀਂ